व्यूअर्स वेलकम बैक इन आवर प्रोग्राम जी। डॉक्टर साहब ਜਿਹੜਾ ਅਸੀਂ ਕਮੈਂਟ ਪੜਨ ਜਾ ਰਹੇ ਹਾਂ ਉਹ ਆਇਆ ਹੈ ਚਾਰਲਸ ਲਾਈਨ ਜੀ ਦਾ। ਸਾਡੀ ਭਾਰਤ ਦੀ ਦਖਲ ਅੰਦਾਜ਼ੀ ਕਾਰਨ ਭਾਰਤ ਪਾਕਿਸਤਾਨ ਵਿਚਾਲੇ ਜੰਗ ਦੇ ਵੱਧਦੇ ਅਸਰ ਵਾਲੀ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਪਾਕਿਸਤਾਨੀ ਹਾਂ ਅਤੇ ਮੈਂ ਤੁਹਾਨੂੰ ਸੱਚ ਬੋਲਣ ਲਈ ਸਲਾਮ ਕਰਨਾ ਚਾਹੁੰਦਾ ਹਾਂ। ਤੁਸੀਂ ਬਿਨਾਂ ਡਰੇ ਸੱਚ ਬੋਲ ਰਹੇ ਹੋ। ਭਾਰਤ ਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ। ਗੁੱਡ ਜੀ ਡਾਕਟਰ ਸਾਹਿਬ। ਸ਼ਾਹ ਲਾਈਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਵਾਘਾ ਪਾਰ ਦੇ ਸਾਡੇ ਭੈਣ ਭਰਾ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਇਸ ਦੇ ਉੱਤੇ ਕਮੈਂਟ ਵੀ ਕਰਦੇ ਨੇ। ਔਰ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਵੀ ਕੋਈ ਸੱਚਾ ਮਜ਼ਹਬ ਨੂੰ ਮੰਨਣ ਵਾਲਾ ਹੈ, ਧਰਮ ਦੇ ਰਸਤੇ ਤੇ ਤੁਰਦਾ ਇਨਸਾਨ ਹੈ, ਉਹ ਭਾਵੇਂ ਕਿਸੇ ਧਰਮ ਨਾਲ ਵੀ ਸੰਬੰਧਿਤ ਹੋਏ, ਉਹਦਾ ਆਧਾਰ ਤਾਂ ਸੱਚ ਹੁੰਦੇ ਜੀ। ਇਹ ਠੀਕ ਹੈ, ਸੱਚ ਕੌੜਾ ਵੀ ਹੁੰਦਾ ਹੈ, ਸੱਚ ਨੰਗਾ ਵੀ ਹੁੰਦਾ ਹੈ, ਸੱਚ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ, ਸੱਚ ਨੂੰ ਫਾਂਸੀ ਵੀ ਮਿਲਦੀ ਹੈ। ਇਹ ਅਸੀਂ ਐਕਸਪ੍ਰੈਸ਼ਨ ਸਾਰੇ ਯੂਜ਼ ਕਰਦੇ ਹਾਂ ਜੀ। ਸੁਕਰਾਤ ਦੇ ਜ਼ਮਾਨੇ ਤੋਂ ਲੈ ਕੇ ਜਾਂ ਪੰਜਵੇਂ ਪਾਤਸ਼ਾਹ ਤੱਤੀ ਤਵੀ ਸਿਰ ਤੇ ਰੇਤ ਦੇਗ ਚੋਂ ਬਾਲਣਾ ਜੀ। ਔਰ ਅੱਜ ਵੀ ਜਿਹੜੇ ਸੱਚ ਦੇ ਆਸ਼ਿਕ ਨੇ, ਸੱਚ ਦੇ ਰਸਤੇ ਤੇ ਤੁਰਦੇ ਨੇ, ਉਹਨਾਂ ਨੂੰ ਹੀ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ ਬਣਾ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਉਹ ਜਿੰਦੇ ਸੁੱਕੇ ਹੋਣ ਜਾਂ ਅੱਜ ਜੇਲ੍ਹਾਂ ਦੇ ਵਿੱਚ ਰੁਲਦੇ ਸਾਡੇ ਹਵਾਰੇ ਰਾਜੋਆਣੇ ਹੋਣ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਸਭ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਜਦੋਂ ਤੱਕ ਸੱਚ ਦਾ ਪੱਲਾ ਨਹੀਂ ਫੜਾਂਗੇ, ਔਰ ਇਹ ਕੁੱਲ ਮਨੁੱਖਤਾ ਦੇ ਲਈ ਵੀ, ਜੇ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਅੱਜ ਡਿਕਲੇਅਰਡ ਆਬਜੈਕਟਿਵ ਕੋਈ ਹੁੰਦਾ ਹੈ, ਹਿਡਨ ਏਜੰਡਾ ਕੋਈ ਹੁੰਦਾ ਹੈ, ਏਜੰਸੀਆਂ ਕੁਝ ਕਰ ਰਹੀਆਂ ਹੁੰਦੀਆਂ ਨੇ, ਔਰ ਜੇ ਉਸ ਖਿੱਤੇ 'ਚ ਸਾਊਥ ਏਸ਼ੀਆ ਦੇ ਜਿੱਥੇ ਦੁਨੀਆ ਦੀ 1/5 ਹਿਊਮੈਨਿਟੀ ਰਹਿੰਦੀ ਹੈ ਜੀ, ਪਿਛਲੇ 67-68 ਸਾਲ 'ਚ ਕਿਸ ਕਿਸਮ ਦੀਆਂ ਜੰਗਾਂ, ਨਫ਼ਰਤ, ਬੰਬਾਰਡਮੈਂਟਾਂ, ਔਰ ਉਹ ਮੁਲਕ ਜਿਨ੍ਹਾਂ ਦੇ 40% ਲੋਕਾਂ ਕੋਲ 2 ਵੇਲੇ ਦੀ ਰੋਟੀ ਨਹੀਂ ਹੈ, ਬਿਮਾਰੀ ਨਾਲ ਲੋਕ ਮਰਦੇ ਨੇ, ਕੋਈ ਸਹੂਲਤਾਂ ਨਹੀਂ ਨੇ, ਉਹ ਨਿਊਕਲੀਅਰ ਪਾਵਰ ਬਣੇ ਹੋਏ ਨੇ। ਉਹ ਇਹਨਾਂ ਅਮਰੀਕਾ ਔਰ ਫਰਾਂਸ ਔਰ ਚੀਨ ਔਰ ਰੂਸ ਇਹਨਾਂ ਦੇ ਕੌਫਰ, ਇਹਨਾਂ ਦੀਆਂ ਤਿਜੋਰੀਆਂ ਭਰ ਰਹੇ ਨੇ ਇਹਨਾਂ ਤੋਂ ਹਥਿਆਰ ਖਰੀਦ ਕੇ। ਹਾਲਾਂਕਿ ਉੱਥੇ ਕੀ ਸਮੱਸਿਆ ਹੈ? ਜੇ ਤੁਸੀਂ ਆਰਾਮ ਦੇ ਨਾਲ ਬੈਠ ਕੇ ਲੋਕਾਂ ਨੂੰ ਹੱਕ ਦਿਓ ਜੋ ਲੋਕ ਚਾਹੁੰਦੇ ਨੇ, ਜੇ ਲੋਕ ਆਜ਼ਾਦੀ ਚਾਹੁੰਦੇ ਨੇ, ਜਾਣ ਦਿਓ ਉਹਨਾਂ ਨੂੰ ਆਜ਼ਾਦ ਮੁਲਕ ਕਿਹੜੇ ਆਪਸ ਦੇ ਵਿੱਚ ਨੇੜੇ ਨਹੀਂ ਲੱਗ ਸਕਦੇ, ਪਰ ਇੱਕ ਕਰਪਟ ਸਿਸਟਮ ਨੇ ਸਾਰੇ ਪਾਸੇ ਉਹਨਾਂ ਨੂੰ ਸੂਟ ਕਰਦਾ। ਨਤੀਜੇ ਦੇ ਤੌਰ ਤੇ ਆਮ ਬੰਦਾ ਜਿਹੜਾ ਖਲਕਤ ਹੈ ਉਹ ਸਫਰ ਕਰਦੀ ਹੈ। ਸੋ ਇਹਨਾਂ ਦਾ ਸ਼ਾਹ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਰੁਪਿੰਦਰ ਕੌਰ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਫॉर ਜਸਟਿਸ ਦੇ ਫੇਸਬੁੱਕ ਪੇਜ ਨੂੰ ਇੰਡੀਅਨ ਗਵਰਨਮੈਂਟ ਨੇ ਬੈਨ ਕਰ ਦਿੱਤਾ ਹੈ। ਇਹ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਧੱਬਾ ਹੈ। 6 ਫॉर ਜਸਟਿਸ ਜੋ ਵੀ ਕਰਦਾ ਹੈ ਉਹ ਲੀਗਲ ਹੁੰਦਾ ਹੈ। ਦੂਸਰੇ ਪਾਸੇ ਹਿੰਦੂ ਸਮਾਜ ਪੰਜਾਬ ਜੋ ਕਿ ਕੱਟੜਵਾਦੀ ਹਿੰਦੂਆਂ ਦਾ ਫੇਸਬੁੱਕ ਪੇਜ ਹੈ, ਜੋ ਕਿ ਲਗਾਤਾਰ ਸਿੱਖਾਂ ਵਿਰੋਧ ਅਤੇ ਖਾਲਿਸਤਾਨ ਦੇ ਹਮਾਇਤੀਆਂ ਦੇ ਵਿਰੋਧ ਲਗਾਤਾਰ ਜ਼ਹਿਰ ਉਗਲਦਾ ਰਿਹਾ ਹੈ, ਉਹ ਬੈਨ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਡਾਕਟਰ ਸਾਹਿਬ? ਬੇਟੀ ਰੁਪਿੰਦਰ ਕੌਰ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਕੱਲ ਦੇ ਪ੍ਰੋਗਰਾਮ 'ਚ ਅਸੀਂ 6 ਫॉर ਜਸਟਿਸ ਦਾ ਜਿਹੜਾ ਫੇਸਬੁੱਕ ਪੇਜ ਬਲੌਕ ਕੀਤਾ ਇੰਡੀਆ 'ਚ, ਉਹਦਾ ਜ਼ਿਕਰ ਕੀਤਾ ਸੀ, ਔਰ ਅੱਜ ਕੱਲ੍ਹ ਇਸ ਦੀ ਚਰਚਾ ਹੈ ਸਾਰੇ ਪਾਸੇ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹ ਮਰਡਰ ਆਫ ਦਾ ਡੈਮੋਕ੍ਰੇਸੀ ਹੈ, ਲੋਕਤੰਤਰ ਦਾ ਕਤਲ ਹੈ। ਪਰ ਕਤਲ ਤਾਂ ਉਹਦਾ ਹੁੰਦਾ ਜਿਹੜਾ ਜਿਉਂਦਾ ਹੋਏ। ਪਹਿਲਾਂ ਹੈ ਕਦੋਂ ਸੀ ਲੋਕਤੰਤਰ ਹੈ ਜੀ। ਇਹਨਾਂ ਨੂੰ ਜਿਹੜਾ, ਜੇ ਤੁਸੀਂ ਇਹਨਾਂ ਦਾ ਸਿਸਟਮ ਦੇਖੋ, ਇਹ ਤਾਂ ਲੋਕਤੰਤਰ ਦਾ ਇਹਨਾਂ ਨੇ ਲਬਾਦਾ ਪਾਇਆ ਹੋਇਆ ਇਸ ਦੇ ਉੱਤੇ, ਜਿਹਨੂੰ ਅਸੀਂ ਬੁਰਕਾ ਜਾਂ ਮਖੌਟਾ ਕਹਿੰਦੇ ਹਾਂ ਜੀ। ਹਾਲਾਂਕਿ ਇਨ ਪ੍ਰੈਕਟਿਸ ਲੋਕਤੰਤਰ ਦੇ ਵਿੱਚ ਤੁਸੀਂ ਲੋਕਾਂ ਦੇ ਧਾਰਮਿਕ ਥਾਂ ਟੈਂਕਾਂ ਤੋਪਾਂ ਨਾਲ ਤਾਂ ਨਹੀਂ ਢਾਂਦੇ। ਲੋਕਤੰਤਰ 'ਚ ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹੀ ਚੁਣ ਕੇ ਮਾਰੋ, ਦੇਸ਼ ਦੀ ਅਜ਼ਮਤ ਨੂੰ ਰੋੜੋ। 30-31 ਸਾਲ ਬੀਤ ਜਾਣ, ਨਾ ਸਰਕਾਰ ਦੇ ਕੋਲ, ਨਾ ਅਦਾਲਤਾਂ ਦੇ ਕੋਲ, ਨਾ ਲੋਕਾਂ ਦੇ ਕੋਲ ਕੋਈ ਜਸਟਿਸ ਨਾਂ ਦੀ ਚੀਜ਼ ਹੋਏ ਜੀ। ਲੋਕਤੰਤਰ 'ਚ ਇਹ ਤਾਂ ਨਹੀਂ ਹੁੰਦਾ ਕਿ ਵੀ ਤੁਸੀਂ ਉਸ ਕਿਸਮ ਦਾ ਜਿੱਤੇ 'ਚ ਇੱਕ ਹਜ਼ਾਰਾਂ ਕਿਸਾਨ ਭੁੱਖ ਮਰੀ ਦਾ ਸ਼ਿਕਾਰ ਹੋਣ ਕਰਕੇ ਆਤਮਘਾਤ ਦੇ ਰਸਤੇ ਤੇ ਤੁਰੇ ਹੋਣ, ਤੇ ਦੂਸਰੇ ਪਾਸੇ ਉਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਕਈ ਲੱਖ ਦਾ ਸੂਟ ਪਾ ਕੇ, ਜਿਹਦੇ ਤੇ ਨਰਿੰਦਰ ਦਮੋਦਰ ਮੋਦੀ ਲਿਖਿਆ ਹੋਇਆ, ਉਹ ਜਿਹੜਾ ਉਹ ਅਮਰੀਕਨ ਪ੍ਰੈਜ਼ੀਡੈਂਟ ਨੂੰ ਮਿਲਿਆ, ਜਿਹੜਾ ਇੱਥੋਂ 3 ਸੂਟ ਲੈ ਕੇ ਗਿਆ। ਜਿਹੜੀ ਦੁਨੀਆ ਦੀ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ ਹੈ, ਉਹਨੇ ਡਿਸਾਈਡ ਕੀਤਾ ਉਹਨੇ ਕੀ ਪਾਉਣਾ ਜੀ। ਲੇਕਿਨ ਇੱਥੇ ਹੁਣ ਇਹ ਜਿਹੜਾ ਸਾਰਾ ਇੱਕ ਹੌਲੋ ਸ਼ੈਲੋ, ਇੱਕ ਝੂਠਾ ਜਿਹਾ, ਇੱਕ ਦੰਭੀ ਪਖੰਡੀ ਫਰਾਡ ਸਿਸਟਮ ਖੜਾ ਕੀਤਾ ਹੋਇਆ, ਉਹਦੇ 'ਚ ਇਹੀ ਹੋਏਗਾ ਕਿ ਜਿਹੜੀ ਸੱਚ ਦੀ ਆਵਾਜ਼ ਹੈ, ਜਿਵੇਂ ਅਸੀਂ ਪਹਿਲੀ ਡਿਸਕਸ਼ਨ 'ਚ ਕਿਹਾ, ਹੁਣ ਬਾਹਰ ਬੈਠਾ ਸਿੱਖ, ਉਹ ਭਾਵੇਂ 6 ਫॉर ਜਸਟਿਸ ਦੇ ਰੂਪ 'ਚ
ਜਾਂ ਜਿੱਥੇ ਜਿੱਥੇ ਵੀ ਕੋਈ ਗੱਲ ਹੁੰਦੀ ਹੈ ਉਸ ਨੂੰ ਸੱਚਾਈ ਦੇ ਨਾਲ ਕਰਦੇ ਨੇ। ਹੁਣ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਇੱਕ ਆਰਟੀਫੀਸ਼ੀਅਲ ਓਪੀਨੀਅਨ ਬਣਾਇਆ ਲੋਕਾਂ ਨੂੰ। ਉਹਨਾਂ ਨੇ ਪਹਿਲਾਂ ਤਾਂ ਇਕੱਲਾ ਭਾਰਤੀ ਦੂਰਦਰਸ਼ਨ ਹੁੰਦਾ ਸੀ, ਹੁਣ ਜਿੰਨੇ ਚੈਨਲ ਵੀ ਆਏ ਹੋਏ ਨੇ ਉਹ ਸਾਰਾ ਦਿਨ ਲਾਏ ਹੋਏ ਨੇ, ਕੋਈ ਸੀਰੀਅਲ, ਕੋਈ ਇੱਧਰ ਕੋਈ ਉੱਧਰ, ਉਹਨਾਂ ਦੇ ਤਾਂ ਬ੍ਰੇਨ ਵਾਸ਼ ਕੀਤੇ ਹੋਏ ਨੇ। ਸੋ ਜਦੋਂ ਉੱਥੋਂ ਦੇ ਨੌਜਵਾਨ ਖਾਸ ਤੌਰ ਤੇ ਨਵੇਂ ਬੱਚੇ ਬੱਚੀਆਂ ਜਿਹੜੇ ਥਰੂ ਫੇਸਬੁੱਕ ਜਾਂ ਇੰਟਰਨੈਟ ਜੁੜਦੇ ਨੇ ਔਰ ਬਾਹਰ ਉਹਨਾਂ ਨੂੰ ਆਈਡੀਆਜ਼ ਨਜ਼ਰ ਆ ਰਹੇ ਨੇ ਕਿ ਵੀ ਸੱਚਾਈ ਕੀ ਹੈ, ਉੱਥੇ ਅਵੇਅਰਨੈਸ ਹੁੰਦੀ ਹੈ। ਸੋ ਇਹ ਉਹੀ ਸੁਸਾਇਟੀ ਹੈ, ਹਿੰਦੂ ਮੈਜੋਰਟੀ ਸੁਸਾਇਟੀ, ਜਿਨ੍ਹਾਂ ਨੇ ਫॉर ਸੈਂਚੁਰੀਜ਼, ਸਦੀਆਂ ਇਹ ਅਸੂਲ, ਇਹ ਉਹਨਾਂ ਦਾ ਧਾਰਮਿਕ ਕਾਨੂੰਨ ਸੀ ਕਿ ਸਮੁੰਦਰ ਪਾਰ ਨਹੀਂ ਕੋਈ ਜਾਏਗਾ, ਤੇ ਜਿਹੜਾ ਜਾਂਦਾ ਸੀ ਉਹਨੂੰ ਬਰਾਦਰੀ ਚੋਂ ਕੱਢ ਦਿੰਦੇ ਸੀ, ਉਹਨੂੰ ਮਲੇਸ਼ ਬਣਾ ਦਿੰਦੇ ਸੀ। ਉਹਨਾਂ ਦਾ ਐਵੇਂ ਨਹੀਂ ਸੀ ਉਹਨਾਂ ਨੇ ਬਣਾਇਆ। ਉਹਨਾਂ ਨੂੰ ਪਤਾ ਸੀ ਕਿ ਜਿਹੜਾ ਇਹਨਾਂ ਦੇ ਆਈਡੀਆਜ਼ ਦੀ ਕੈਦ ਦੇ ਵਿੱਚ ਹੈ ਉਹ ਇਹਨਾਂ ਨੂੰ ਫੋਲੋ ਕਰੇਗਾ, ਜ਼ਾਤ ਪਾਤੀ ਸਿਸਟਮ ਨੂੰ, ਡਿਸਕ੍ਰਿਮੀਨੇਸ਼ਨ ਨੂੰ ਮੰਨੇਗਾ, ਜੀ ਇਹ ਮੇਰੀ ਕਿਸਮਤ 'ਚ ਲਿਖਿਆ ਹੋਇਆ। ਪਰ ਜਿਹੜਾ ਸਮੁੰਦਰ ਟੱਪੇਗਾ ਬਾਹਰ, ਫਰੈਸ਼ ਆਈਡੀਆ, ਸਭ ਤੋਂ ਖਤਰਨਾਕ ਤੇ ਆਈਡੀਆ ਹੀ ਹੁੰਦੇ ਨੇ ਨਾ। ਸੁਕਰਾਤ ਨੇ ਕੀ ਕੀਤਾ, ਉਹਨੇ ਕਿਹੜੀ ਕੋਈ ਭੰਗੀਆਂ ਵਾਲੀ ਤੋਪ ਚਲਾਈ ਸੀ। ਹੁਣ ਸੁਕਰਾਤ ਨੂੰ ਜਦੋਂ ਜ਼ਹਿਰ ਦਾ ਪਿਆਲਾ ਦਿੱਤਾ, ਉਹਦੇ ਤੇ ਚਾਰਜ ਇਹ ਸੀ ਕਿ ਨੌਜਵਾਨਾਂ ਦੇ ਦਿਮਾਗ ਖਰਾਬ ਕਰਦਾ। ਲੋਕਾਂ ਨੂੰ ਜਾਂਦਾ ਸੀ, ਬਹਿੰਦਾ ਸੀ, ਪੁੱਛਦਾ ਸੀ ਦੱਸੋ ਕਿਦਾਂ ਦਾ ਸਿਸਟਮ ਹੋਏ, ਕਿਵੇਂ ਦਾ ਹੋਣਾ ਚਾਹੀਦਾ। ਸੋ ਜਿਹੜੇ ਇਮਾਨਦਾਰ, ਇਹ ਸਿਕਸ ਫਾਰ ਜਸਟਿਸ ਜਾਂ ਜੋ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡਾ ਮਕਸਦ ਵੀ ਇੱਕ ਇਮਾਨਦਾਰ ਜਿਹੜੀ ਪਹੁੰਚ ਅਪਣਾਉਣਾ ਇਸ਼ੂਜ਼ ਦੇ ਉੱਤੇ, ਔਰ ਇਹ ਉਹਨਾਂ ਲਈ ਬੋਦਰਸਮ ਹੈ। ਤੇ ਜਦੋਂ ਕਹਿੰਦੇ ਨੇ ਜੀ ਕੱਟੜਵਾਦੀਆਂ ਦੇ ਪੇਜ ਨੂੰ ਕਿਉਂ ਨਹੀਂ ਬਲੌਕ ਕਰਦੇ, ਉਹ ਤਾਂ ਸਰਕਾਰ ਹੀ ਉਹਨਾਂ ਦੀ ਹੈ, ਹਕੂਮਤ ਉਹਨਾਂ ਦੀ ਹੈ। ਉਹ ਤਾਂ ਉਹਨਾਂ ਨੇ ਉਹਨਾਂ ਨੂੰ, ਜਿਹੜਾ ਇੱਕ ਮੈਂ ਅੰਗਰੇਜ਼ੀ ਦਾ ਸ਼ਬਦ ਅਕਸਰ ਇਸਤੇਮਾਲ ਕਰਦਾ, ਮੈਜੋਰਿਟੀ ਸਾਡੇ ਲੋਕ ਵੀ ਜਿਹੜੇ ਭਾਰਤ ਦੇ ਨਕਸ਼ੇ 'ਚ ਰਹਿੰਦੇ ਨੇ, ਦੇ ਆਰ ਸਾਈਕੋਲੋਜੀਕਲ ਕੈਜੂਅਲਟੀਜ਼। ਉਹ ਪਹਿਲਾਂ ਹੀ ਮਨੋਵਿਗਿਆਨਕ ਤੌਰ ਦੇ ਉੱਤੇ ਮਾਰ ਦਿੱਤੇ ਹੋਏ ਨੇ, ਇਸ ਲਈ ਉਹ ਸੋਚ ਨਹੀਂ ਸਕਦੇ, ਆਊਟ ਆਫ ਬਾਕਸ ਨਹੀਂ ਉਹ ਸੋਚ ਸਕਦੇ। ਸੋ ਇਹ ਬਾਹਰ ਨਾਲ ਜੁੜਨਾ ਜਿਹੜਾ ਯੰਗਰ ਜਨਰੇਸ਼ਨ ਨੂੰ ਇਸ ਪਾਸੇ ਖਿੱਚ ਰਿਹਾ, ਔਰ ਉਹ ਸਮਝਦੇ ਨੇ ਵੀ ਇਹ ਤਾਂ ਬਹੁਤ ਖਤਰਨਾਕ ਨੇ ਜੀ। ਸੋ ਇਹਨਾਂ ਦਾ ਬੇਟੀ ਰੁਪਿੰਦਰ ਕੌਰ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।